वाहिगुरू जी का खालसा वाहिगुरू जी की फतेह। भी गए हैं बड़ा साथ दिया वो बुजुर्ग ने लगा 80 साल इंडिया पंजाब तरनताਰਨ डिस्ट्रिक्ट कमरे में पट्टी कहना पिंड भुखीवंडे रहना जो बादल पट्टी उतो 10 किलोमीटर लागे है। सो बहुत खुशी हुई है। अगे श्री अनंदपुर साहब 10वें पातशाह साहब श्री गुरु गोबिंद सिंह महाराज जी ने जो 5 प्यारिਆਂ ਦੀ ਸਿਰਜਣਾ ਕੀਤੀ। श्री अनंदपुर साहब जाईदा सी सतगुਰਾਂ ਦੇ चरण परसी ਦੇ ਐਤਕੀ मौका मिला सी कि पाकिस्तान की धरती के उत्ते जाके साहब श्री गुरु गोबिंद सिंह कलगीधर पातशाह महाराज जी का जो साजना दिवस है वो वेखण की मन के चाहत सी। सो ये 5 सिंह तरनताਰਨ डिस्ट्रिक्ट तो पिंड भिखीवंड तो आए हैं। बहुत ही मन खुश होया इत्थे आके। संगतां ने बहुत सेवा करियां। लंगर गुरु घर की सेवा जिहड़ी है बहुत ही अच्छे तरीके दे नाल हो रही है। कल नगर कीर्तन साहब श्री गुरु गोबिंद सिंह जी महाराज जी चली मर्यादा अनुसार 5 प्यारिਆਂ की अगवाई के हेठ साहब श्री गुरु ग्रंथ साहब महाराज जी की छतर छाया हेठ जो नगर कीर्तन पंजा साहब की धरती के उत्ते कल सजाया गया है। बहुत ही मन को प्रशंसा हुई है। बहुत ही कृपा हुई सतगुरु महाराज 2-2.5 घंटे का जो आनंद सरबत संगतां ने माणिया। नगर कीर्तन वेख्या है। बहुत संगतां ने सेवा की है। वाहिगुरू जी का खालसा वाहिगुरू जी की फतेह। मैं जी गुरशरण सिंह चंडीगढ़ तो असी चंडीगढ़ तो 6 बंदे का वीज़ा लग्या सी जिहड़े कि असी गुरुद्वारे दर्शन करने वास्ते आए हैं। तो 12 तरीक नूं असी पंजा साहब पहुँच गए। पंजा साहब पहुँच के देखा तो दर्शन किए गुरुद्वारा साहब दे। इत्थे दी संगतां ने सानूं इन्ना सहयोग दिता और इत्थे दी मिलटरी ने पुलिस ने जिहदा कि कोई कहा नहीं जा सकता। इन्ना उत्साह है संगतां दे विच कि शायद हिंदुस्तान दे विच भी इन्ना संगतां दा उत्साह नहीं है। तो इत्थे आके बड़ा मन लग्या संगतां वाल देख के। कल नगर कीर्तन होया गुरुद्वारे दे अंदर ही मिलटरी दी इन्नी प्रोटेक्शन लगी हुई है आले दुआले बिल्कुल कि कोई किसी नूं कोई खतरा नहीं हैगा। वाहिगुरू जी का खालसा वाहिगुरू जी की फतेह। उधर भी संगतां जावा बंद कर दे इत्थे बिल्डिंगां साफ देणगे। ਅਸੀਂ ਜੀ ਇੰਡੀਆ ਅੰਮ੍ਰਿਤਸਰ ਤੋਂ ਆਏ ਹਾਂ ਜੀ ਤੇ ਅਸੀਂ ਜਦੋਂ ਆਏ ਹਾਂ ਵਾਘਾ ਬਾਰਡਰ ਤੋਂ ਮਤਲਬ ਬਾਈ ਰੇਲ ਬਾਈ ਟ੍ਰੇਨ ਮਤਲਬ ਲਾਹੌਰ ਪਹਿਲਾਂ ਪਹੁੰਚੇ। ਫਿਰ ਉਸ ਤੋਂ ਬਾਅਦ ਅਸੀਂ ਆਪਣੇ ਪੰਜਾ ਸਾਹਿਬ ਹਸਨ ਬਦਾਲ ਆਏ। ਹਾਂਜੀ ਜੋ ਤੁਹਾਡੇ ਪ੍ਰੋਗਰਾਮ ਆ ਮਤਲਬ ਟੈਲੀਵਿਜ਼ਨ ਚੈਨਲ ਦੇ ਜਿਸ ਤਰ੍ਹਾਂ ਦੇ PTV ਹੋਵੇ ਆ ਉਹ ਵੀ ਅਸੀਂ ਦੇਖਦੇ ਹਾਂ ਬੜੇ ਸ਼ੌਂਕ ਦੇ ਨਾਲ। ਇੱਕ ਤੁਹਾਡਾ ਪੁਰਾਣਾ ਪ੍ਰੋਗਰਾਮ ਆਉਂਦਾ ਸੀ ਤਾਰਕ ਜੀਜ ਜੋ ਐਂਕਰ ਦੇ ਨਾਲ ਵੀ ਜਾਣਾ ਜਾਂਦਾ ਉਹਨੂੰ ਵੀ ਅਸੀਂ ਬੜੇ ਮਤਲਬ ਪ੍ਰੇਮ ਦੇ ਨਾਲ ਉਸਦਾ ਵੀ ਪ੍ਰੋਗਰਾਮ ਦੇਖਦੇ ਹਾਂ। ਜੋ ਪਹਿਲਾਂ ਉਹਦਾ ਪ੍ਰੋਗਰਾਮ ਹੁੰਦਾ ਸੀ ਤਾਰਕ ਜੀਜ ਤੇ ਉਸ ਤੋਂ ਬਾਅਦ ਹੁਣ ਬਜ਼ਮੇ ਜਾਣੀ ਕਿ ਤਾਰਕ ਜੀਜ ਦਾ ਪ੍ਰੋਗਰਾਮ ਆ ਉਹ ਵੀ ਅਸੀਂ ਬੜੇ ਸ਼ੌਂਕ ਨਾਲ ਹਾਲੇ ਵੀ ਦੇਖਦੇ ਹਾਂ। ਵੈਸੇ ਸਾਡਾ ਡਿਸ਼ ਤੇ ਨਹੀਂ ਚੱਲਦੀ ਜੋ ਡਿਸ਼ ਆ ਉਹ ਸਾਨੂੰ ਅਲਾਉਡ ਨਹੀਂ ਗੀ ਪਰ ਅਸੀਂ ਐਂਟੀਨੇ ਤੇ ਵੀ ਆਪਦਾ ਤੁਹਾਡੇ ਪ੍ਰੋਗਰਾਮ ਸਾਰੇ PTV ਹੁੰਦੇ ਵੇਖਦੇ। ਹਾਂਜੀ ਤਾਰਕ ਜੀ ਦੀ ਉਮਰ ਵੀ ਮੇਰੇ ਖਿਆਲ ਕੋਈ ਅਸੀਂ ਸੁਣਦੇ ਰਹਿੰਦੇ ਹਾਂ 80-85 ਸਾਲ ਹੋ ਗਈ ਆ ਪਰ ਉਸ ਦਾ ਜੋ ਬੋਲਣ ਦਾ ਅੰਦਾਜ਼ ਆ ਜੋ ਬੋਲਣ ਦਾ ਲਹਿਜਾ ਹੈ ਉਹ ਬਹੁਤ ਹੀ ਦਿਲਚਸਪ ਆ ਕਿਉਂਕਿ ਉਹ ਇੱਕ ਮਤਲਬ PTV ਹੋਣ ਦੇ ਪਹਿਲੇ ਪ੍ਰਸਾਰਣ ਨੇ ਤੇ ਇਸ ਬਾਰੇ ਵੀ ਸਾਨੂੰ ਜਾਣਕਾਰੀ ਮਿਲਦੀ ਰਹਿੰਦੀ ਆ। ਤੇ ਹੋਰ ਵੀ ਤੁਹਾਡੇ ਜਿਹੜੇ ਨਾਟਕ ਨੇ ਡਰਾਮੇ ਉਹ ਵੀ ਬਹੁਤ ਵਧੀਆ ਨੇ ਜਿਸ ਤਰ੍ਹਾਂ ਕਿ ਰੈਂਬੋ ਜਾਨ ਰੈਂਬੋ ਗੈਸਟ ਹਾਊਸ ਆ। ਉਸ ਤੋਂ ਬਾਅਦ ਜੋ ਵੀ PTV ਹੁੰਦੇ ਟੈਲੀਵਿਜ਼ਨ ਦੇ ਪ੍ਰੋਗਰਾਮ ਨੇ ਉਹ ਬੜੇ ਦਿਲਚਸਪ ਹੁੰਦੇ ਨੇ ਬੜੇ ਮਿਆਰੀ ਹੁੰਦੇ ਨੇ ਤੇ ਉਹ ਹਰ ਇੱਕ ਬੰਦਾ ਵੇਖ ਸਕਦਾ। ਫੈਮਿਲੀ ਦੇ ਨਾਲ ਵੀ ਉਹ ਮਤਲਬ ਬੈਠ ਕੇ ਵੇਖ ਸਕਦਾ ਤੇ ਬੜੇ ਨੌਲੇਜ ਵਾਲੇ ਵੀ ਹੁੰਦੇ ਨੇ ਉਹ ਪ੍ਰੋਗਰਾਮ। ਤੇ ਟੈਲੀਵਿਜ਼ਨ ਤੇ ਮੈਂ ਸਮਝਦਾ ਕਿ ਜੋ ਵੀ ਦੁਨੀਆ ਦੇ ਵਿੱਚ ਟੈਲੀਵਿਜ਼ਨ ਚੱਲਦੇ ਨੇ ਉਹਨਾਂ ਦੇ ਉੱਤੇ ਇੱਕ ਪਾਕਿਸਤਾਨ ਟੈਲੀਵਿਜ਼ਨ ਦਾ ਰਾਜ ਹੈ ਕਿਉਂਕਿ ਇਹਦੇ ਵਿੱਚ ਮਾਲੂਮਾਤ ਵੀ ਬੜੀ ਹਾਸਲ ਹੁੰਦੀ ਆ ਤੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦਾ
ਸਾਰੀ ਸਾਧ ਸੰਗਤ ਮੈਂ ਰਤਨ ਸਿੰਘ ਜ਼ਿਲ੍ਹਾ ਹੁਸ਼ਿਆਰਪੁਰ ਪਿੰਡ ਟੁੱਟੋ ਥੋੜਾ ਉੱਚੀ ਬੋਲੋ। ਪਿੰਡ ਟੁੱਟੋ ਦਾ ਵਸਨੀਕ ਹਾਂ। ਮੈਂ ਇਸ ਸਾਲ ਸ੍ਰੀ ਵਿਸਾਖੀ ਦੇ ਸੋਭਾ ਪੰਜਾ ਸਾਹਿਬ ਸ੍ਰੀ ਨਨਕਾਣਾ ਸਾਹਿਬ ਔਰ ਸ੍ਰੀ ਕਰਤਾਰ ਸਾਹਿਬ ਦੇ ਦਰਸ਼ਨਾਂ ਲਈ ਆਇਆ। ਮੈਨੂੰ ਇੱਥੇ ਆ ਕੇ ਬਹੁਤ ਖੁਸ਼ੀ ਹੋਈ। ਸੰਗਤਾਂ ਦਾ ਠਾਠਾ ਮਾਰਦਾ ਇਕੱਠ ਦੇਖ ਕੇ ਮੇਰਾ ਦਿਲ ਵੀ ਖਿੱਚਿਆ ਗਿਆ। ਆ ਸੰਗਤ ਪਾਕਿਸਤਾਨ ਦੇ ਜਿੰਨੀ ਇਮਾਮ ਨੇ ਸਾਡੀ ਇੱਜ਼ਤ ਕੀਤੀ ਹੈ, ਆਰ ਪਾ ਕੇ ਜਿੱਤੀ ਹੈ। ਸਾਨੂੰ ਖਾਣੇ ਦਾਣੇ ਬੜੇ ਸਾਫ ਸੁਥਰੇ ਤੇ ਵਧੀਆ ਦਿੱਤੇ ਹਨ। ਵਧੀਆ ਸਾਡਾ ਰਹਿਣ ਸਹਿਣ ਦਾ ਪ੍ਰਬੰਧ ਕੀਤਾ ਹੈ। ਮੈਂ ਆਪਣੇ ਵੱਲੋਂ ਆਪਣੇ ਸੰਗ ਵੱਲੋਂ ਪੂਰੇ ਪਾਕਿਸਤਾਨ ਰਾਜ ਦਾ ਪਾਤਰ ਹਾਂਜੀ ਦੱਸੋ, ਤੁਸੀਂ ਕਿੱਥੋਂ ਆਏ ਹੋ? ਨਾ ਆਪਣੇ ਦੱਸੋ ਤੇ ਕਿਵੇਂ ਲੱਗ ਰਿਹਾ ਇੱਥੇ ਆ ਕੇ? ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸੀਂ ਪੰਜਾਬ ਇੰਡੀਆ ਤੋਂ ਆਏ ਹਾਂ ਜੀ, ਤੇ ਮਹਾਰਾਜ ਜੀ ਬਹੁਤ ਜ਼ਿਆਦਾ ਬਖਸ਼ਿਸ਼ ਹੋਈ, ਰਹਿਮਤ ਹੋਈ ਕਿ ਸਾਨੂੰ ਪੰਜਾ ਸਾਹਿਬ ਅਤੇ ਹੋਰ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਨ ਦਾ ਮੌਕਾ ਮਿਲਿਆ ਹੈ ਜੀ। ਅੱਜ ਵਿਸਾਖੀ ਦੇ ਸ਼ੁਭ ਦਿਹਾੜੇ ਤੇ ਆਪ ਪਾਕਿਸਤਾਨ ਦੀਆਂ ਤੇ ਇੰਡੀਆ ਦੀ ਸੰਗਤਾਂ ਨੂੰ ਲੱਖ ਲੱਖ ਮੁਬਾਰਕਾਂ ਹੋਣ। ਅਤੇ ਰਹੀ ਗੱਲ ਇੱਥੋਂ ਦੇ ਇੰਤਜ਼ਾਮਾਤ ਦੀ, ਇੱਥੋਂ ਦਾ ਇੰਤਜ਼ਾਮ ਬਹੁਤ ਅੱਛਾ ਸੀਗਾ। ਮਿਲਟਰੀ ਨੇ ਸਾਨੂੰ ਬਹੁਤ ਜ਼ਿਆਦਾ ਕੋਆਪਰੇਟ ਕੀਤਾ। ਸਾਨੂੰ 1% ਵੀ ਇਦਾਂ ਨਹੀਂ ਲੱਗਿਆ ਕਿ ਅਸੀਂ ਕਿਸੇ ਬੇਗਾਨੇ ਦੇਸ਼ ਵਿੱਚ ਆਏ ਹੋਏ ਹਾਂ। ਸੋ ਵਾਹਿਗੁਰੂ ਜੀ ਕਿਰਪਾ ਕਰਨ, ਇੱਥੋਂ ਦੇ ਸਾਰੇ ਪ੍ਰਬੰਧਕਾਂ ਨੂੰ, ਸਾਰੀ ਮਿਲਟਰੀ ਨੂੰ ਸਿਰ ਤੇ ਮਿਹਰ ਭਰਿਆ ਹੱਥ ਰੱਖਣ, ਹਰ ਪ੍ਰਕਾਰ ਸਹਾਇਤਾ ਕਰਨ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਵੀ ਦੱਸੋ ਕਿਹਦਾ ਲੱਗ ਰਿਹਾ ਇੱਥੇ ਆ ਕੇ? ਪਹਿਲੇ ਕਸਾ ਸੁਣਿਆ ਸੀ ਵਿੱਚ ਕੀ ਲੱਗ ਰਿਹਾ? ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਹਿਲਾਂ ਤਾਂ ਸਾਰੀ ਹੀ ਸਾਧ ਸੰਗਤ ਨੂੰ ਵਿਸਾਖੀ ਦੇ ਦਿਹਾੜੇ ਦੀਆਂ ਬਹੁਤ-ਬਹੁਤ ਮੁਬਾਰਕਾਂ ਹੋਣ ਜੀ। ਸਾਨੂੰ ਇਸ ਤਰ੍ਹਾਂ ਬਿਲਕੁਲ ਨਹੀਂ ਲੱਗ ਰਿਹਾ ਕਿ ਅਸੀਂ ਪਾਕਿਸਤਾਨ ਵਿੱਚ ਹਾਂ ਕਿ ਇੰਡੀਆ ਦੇ ਵਿੱਚ ਹਾਂ। ਸਾਰੀਆਂ ਸਰਕਾਰਾਂ ਨੂੰ ਬਹੁਤ-ਬਹੁਤ ਵਧਾਈ ਹੋਵੇ। ਅੱਛਾ ਪ੍ਰਬੰਧ ਕੀਤਾ ਹੋਇਆ। ਉਮੀਦ ਕਰਦੇ ਹਾਂ ਕਿ ਅੱਗੇ ਤੋਂ ਹੋਰ ਵੀ ਅੱਛਾ ਪ੍ਰਬੰਧ ਕਰਨਗੇ ਤੇ ਇੰਡੀਆ ਤੇ ਪਾਕਿਸਤਾਨ ਦੇ ਜੋ ਸੰਬੰਧ ਹਨ ਹੋਰ ਮਜ਼ਬੂਤ ਹੋਣ। ਸੰਗਤਾਂ ਦੀ ਸੇਵਾ ਜਦੋਂ ਇੰਡੀਆ ਤੋਂ ਪਾਕਿਸਤਾਨ 'ਚ ਸੰਗਤ ਆਵੇ ਤੇ ਉਹਨਾਂ ਦੀ ਹੋਵੇ, ਜਦੋਂ ਪਾਕਿਸਤਾਨ ਤੋਂ ਇੰਡੀਆ 'ਚ ਸੰਗਤ ਜਾਵੇ ਤੇ ਉਹਨਾਂ ਦੀ ਵੀ ਇਦਾਂ ਹੀ ਆਓ ਭਗਤ ਹੋਵੇ। ਇਹੀ ਉਮੀਦ ਕਰਦੇ ਹਾਂ ਸਾਰੀਆਂ ਸਰਕਾਰਾਂ ਤੋਂ। ਦੋਸਤੋ ਆਪ ਜੀ ਨੂੰ ਬਹੁਤ-ਬਹੁਤ ਮੁਬਾਰਕਾਂ ਹੋਣ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਡਰੈਸ ਜਿਹੜਾ ਪਾਇਆ ਇਹਦੇ ਬਾਰੇ ਚ ਦੱਸ ਦਿਓ ਮਾੜਾ ਜਿਹਾ। ਇਹ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਨੀਲੇ ਰੰਗ ਦਾ ਬਾਣਾ ਆ, ਜਿਹੜਾ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਸਿੰਘਾਂ ਨੂੰ ਬਖਸ਼ਿਸ਼ ਕੀਤਾ ਹੈ। ਤੇ ਅਸੀਂ ਕੋਸ਼ਿਸ਼ ਕੀਤੀ ਹੈ ਕਿ ਅੱਜ ਵਿਸਾਖੀ ਦਾ ਖਾਲਸਾ ਸਥਾਪਨਾ ਦਿਵਸ ਹੈ। ਅੱਜ ਦੇ ਦਿਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਪੰਥ ਦੀ ਸਥਾਪਨਾ ਕੀਤੀ ਸੀ, ਤਾਂ ਉਹਦੇ ਸੰਬੰਧ ਦੇ ਵਿੱਚ ਹੀ ਕੋਸ਼ਿਸ਼ ਕੀਤੀ ਹੈ ਕਿ ਅਸੀਂ ਉਸੇ ਦਾ ਬਾਣਾ ਪਹਿਨ ਕੇ ਸੰਗਤ ਦੇ ਸਾਹਮਣੇ ਆਈਏ। ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੁੜ ਕੇ ਵੀ ਆਉਣਾ ਚਾਹੋਗੇ ਪਾਕਿਸਤਾਨ? ਹਾਂਜੀ, ਅਸੀਂ ਵਾਰ-ਵਾਰ ਆਉਣਾ ਚਾਹਾਂਗੇ ਪਾਕਿਸਤਾਨ, ਤੇ ਚਾਹਾਂਗੇ ਹਰ ਵਾਰੀ ਜਿੰਨੀ ਵਾਰੀ ਆਈਏ ਸਾਨੂੰ ਅੱਛੇ ਤੋਂ ਅੱਛਾ ਪ੍ਰਬੰਧ ਦਿਖੇ, ਤੇ ਅਸੀਂ ਵੀ ਕੋਸ਼ਿਸ਼ ਕਰਾਂਗੇ ਕਿ ਆਪਣੇ ਵੱਲੋਂ ਜੋ ਹੋ ਸਕੇ ਉਹਦੇ ਵਿੱਚ ਆਪਣਾ ਯੋਗਦਾਨ ਪਾ ਸਕੀਏ। ਆਉਣ ਤੋਂ ਪਹਿਲੇ ਕਿਸੇ ਨੇ ਡਰਾਇਆ ਨਹੀਂ ਸੀ ਕਿ ਪਾਕਿਸਤਾਨ ਦੇ ਹਾਲਾਤ ਬੜੇ ਖਰਾਬ? ਅਸੀਂ ਬਹੁਤ ਸਾਨੂੰ ਡਰਾਇਆ ਸੀ ਐਕਚੁਅਲੀ, ਜਿੱਦਾਂ ਦੇ ਪਿਛਲੇ ਕੁਝ ਸਮੇਂ ਤੋਂ ਹਾਲਾਤ ਚੱਲ ਰਹੇ ਉਹਦੇ ਕਰਕੇ ਡਰਾਇਆ ਸੀਗਾ। ਅਸੀਂ ਸੋਚਿਆ ਵੀ ਸੀ ਕਿ ਅਸੀਂ ਨਾ ਜਾਈਏ। ਪਰਿਵਾਰ ਵਾਲੇ ਵੀ ਕਹਿੰਦੇ ਸੀ ਸ਼ਾਇਦ ਕੁਝ ਇਦਾਂ ਦਾ ਹੋਵੇ, ਪਰ ਸ਼ਾਇਦ ਅੱਜ ਪਰਿਵਾਰ ਵਾਲਿਆਂ ਨੂੰ ਮਤਲਬ ਖੁਸ਼ੀ ਹੋਊਗੀ ਕਿ ਅਸੀਂ ਇੱਥੇ ਬਹੁਤ ਖੁਸ਼ ਹਾਂ। ਸਾਨੂੰ ਬਹੁਤ ਚੰਗਾ ਲੱਗ ਰਿਹਾ ਇੱਥੇ ਆ ਕੇ, ਤੇ ਉਮੀਦ ਕਰਦੇ ਹਾਂ ਅੱਗੇ ਵੀ ਇਸੇ ਤਰ੍ਹਾਂ ਅਸੀਂ ਵਾਰ-ਵਾਰ ਆਵਾਂਗੇ ਮਹਾਰਾਜ ਦੇ ਦਰਸ਼ਨਾਂ ਵਾਸਤੇ, ਗੁਰੂ ਨਾਨਕ ਦੇਵ ਜੀ ਦੇ ਸਥਾਨਾਂ ਦੇ ਦਰਸ਼ਨਾਂ ਵਾਸਤੇ। ਸੋ ਬਹੁਤ-ਬਹੁਤ ਧੰਨਵਾਦ ਸਾਰੀ ਸੰਗਤ ਦਾ, ਸਾਰੀਆਂ ਸਰਕਾਰਾਂ ਦਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। कैसा लगे ਇੱਥੇ ਆ ਕੇ? ਬਹੁਤ ਵਧੀਆ ਲੱਗਾ। ਸਭ ਤੋਂ ਵਧੀਆ ਡੀਲਿੰਗ, ਬਹੁਤ ਰਿਸਪੈਕਟ ਪੂਰੀ ਕੀਤੀ। ਜਦੋਂ ਰੇਲਵੇ ਸਟੇਸ਼ਨ ਤੋਂ ਉੱਤੇ ਫੁੱਲਾਂ ਦੇ ਹਾਰ ਪਾਏ, ਪੂਰਾ ਬੰਦੇ ਮੁਲਾਜ਼ਮ ਪੂਰਾ ਰਿਸਪੈਕਟ। ਉਸ ਤੋਂ ਬਾਅਦ ਚੰਗੀ ਡੀਲਿੰਗ, ਬੜੇ ਠੰਡੇ ਵੇਲੇ ਕੋਈ ਮੁਲਾਜ਼ਮ ਉਹਨਾਂ ਦਾ ਕੋਈ ਗਰਮ ਵਾਲਾ ਸੁਭਾਅ ਹੀ ਡੀਲਿੰਗ ਨਹੀਂ ਹਾਂ। ਤੇ ਉੱਥੇ ਜੋ ਲੰਗਰ ਦੀ ਸੇਵਾ ਕੀਤੀ ਨਾ ਉਹਨਾਂ ਬਹੁਤ ਵਧੀਆ ਅਰੇਂਜਮੈਂਟ, ਬੜੇ ਸਤਿਕਾਰ ਨਾਲ, ਕੋਈ ਕਾਲੇ ਸਵਾਲ, ਬਹੁਤ ਠੰਡੇ ਦੇ ਡੀਲਿੰਗ। ਉਸ ਤੋਂ ਬਾਅਦ ਕਿਹਦਾ ਦਾ ਚਾਹ ਸੀ ਤੁਹਾਡਾ ਆਉਣ ਦਾ ਇੱਥੇ, ਤੇ ਉਹਦਾ ਮੌਕਾ ਕਦੋਂ ਮਿਲਿਆ? ਇਹ ਜ਼ਿੰਦਗੀ ਦਾ ਚਾਹ ਹੀ ਫਸਟ ਮੌਕਾ ਮਿਲਿਆ। ਐਕਾਂ ਪਹਿਲੇ ਵੀਜੇ ਘੱਟ ਰਹੀ, ਐਕਾਂ ਦਾ ਵੀਜੇ ਕਾਫੀ ਦੇ ਦਿੱਤੇ ਆ, ਜਿਹਦੇ ਤੇ ਸਾਨੂੰ ਬੜੀ ਖੁਸ਼ੀ ਹੋਈ ਆ। ਤੇ ਇਹ ਬਾਬੇ ਨਾਨਕ ਦੇ ਜਿੰਨੇ ਗੁਰਦੁਆਰੇ ਜ਼ਿੰਦਗੀ 'ਚ ਅਹਿਮ ਨਿਸ਼ਾਨਾ ਸੀ
ਵੀ ਆਪਾਂ ਉਹਨਾਂ ਦੇ ਦਰਸ਼ਨ ਕਰਨੇ ਆ। ਦਰਸ਼ਨ ਹੋ ਗਏ ਤੇ ਜਿੱਦਣ ਦੇ ਆਏ ਆ ਦਿਲ ਨੂੰ ਬੜੀ ਖੁਸ਼ੀ ਆ, ਛਾਂ ਗਿਆ ਵੀ ਹਰ ਇੱਕ ਵੀ ਜਿੱਥੇ ਜ਼ਿੰਦਗੀ ਦਾ ਨਿਸ਼ਾਨਾ ਸੀ ਉਹ ਨਿਸ਼ਾਨਾ ਹਾਸਲ ਕਰ ਗਿਆ ਬਾਗੋ ਬਾਗ। ਕੀ ਨਾਮ ਤੁਹਾਡਾ? ਮੇਰਾ ਨਾਮ ਦਲਬੀਰ ਸਿੰਘ। ਹਾਂਜੀ।